ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, शुक्रवार के प्रोग्राम च असीं गुरु ग्रंथ साहिब जी के अखीर च बाणी सलोक 12 ते वधीक सलोकां दे विचार करदे जी। अज फाइनल 4 सलोक ने, जिस तो बाद साडा ये सैगमेंट ओवर होएगा। लास्ट 4 सलोक ने जी। और ज़ाहिर है कि सलोक कपलेट 2 लाइनर पर जिस दे विच एक बड़ा डूंगा रूहानी सुनेहा हुंदा है। और ये कंक्लूडिंग सलोक्स दे विच सलोक भी जिहड़े ने इन्हां च यही है भी एक पासे इंसान माया दी दौड़ च है, जिहड़ी इकट्ठी हो के भी कदे भी कोई रजदा नहीं है। सहस खटे लख को उठ तावे, तृप्त ना आवे माया पाछे पावे। जिहड़ा इस दौड़ च पैंदा है, 1000 वाला लख लई दौड़दा है, लख वाला करोड़ लई दौड़दा है और वो रजदा नहीं है। और इस बारे भी कोई दो रावां नहीं ने कि सुख ना ही बहुता धन खाटे। जे कोई ये समझे कि वो पैसे दे नाल सुख लै सकदा है, तो एक बड़े सियाणे दा ये कथन है कि पैसे नाल तुसीं घर तां बना सकदे हो पर चैन नहीं लै सकदे। भोजन तां खरीद सकदे हो पर भुख नहीं खरीद सकदे। बिस्तरे तां चंगे नरम लै सकदे हो लेकिन नींद नहीं लै सकते। सो ज़ाहिर है कि भी ये सारियां अल्टीमेटली रूहानियत नाल जुड़ियां हुई ने, पर साडा सुभाव कुछ इस किस्म का है। मेजोरिटी लोगों का इंसानियत का असी ढंडोरा जरूर देंदे हैं, पर अल्टीमेटली ईवन इस दौर दे विच भी जदों कोरोना का खौफ है, 4-4 गुणा कीमतां और इंडिया पाकिस्तान के प्राइम मिनिस्टर नूं कहना पिया जी होर्डिंग ना करो, असी सख्त कार्रवाई करांगे। ਹੁਣ ਜੇ ਇਨਸਾਨੀ ਤਕਲੀਫ ਚੋਂ ਵੀ ਨਜ਼ਰ ਆ ਰਿਹਾ ਵੀ ਲੋਕ ਕਿਸ ਤਕਲੀਫ ਚ ਨੇ, ਤੁਸੀਂ ਉਹ ਹੋਰਡਿੰਗ ਕਰਕੇ ਨੋਟ ਚੱਬੋਗੇ ਮੁੜ ਕੇ ਕੀ ਕਰੋਗੇ? ਲੇਕਿਨ ਇਹੀ ਸਾਡੀ ਜਿਹੜੀ ਹੈ ਉਹ ਬਣਤਰ ਬਣੀ ਹੋਈ ਹੈ ਵੱਡੇ ਹਿੱਸੇ ਦੀ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਦਮਾ ਦਮ ਹੈ ਹੋਰ ਮੰਗ ਰਿਹਾ ਹੋ ਰਹਾ ਮਾਇਆ ਮਨੋਂ ਅੰਦਰੋਂ ਤਾਂ ਲੱਥਦੀ ਨਹੀਂ ਹੈ। ਮਾਇਆ ਦੀ ਦੌੜ ਦੇ ਵਿੱਚ ਅਸੀਂ ਫਸੇ ਹੋਏ ਹਾਂ। ਸੋ ਪ੍ਰਭ ਚਿਤ ਨਾ ਆਵੇ ਕਿ ਜਿਸ ਰੱਬ ਨੇ ਸਾਰੀ ਕਾਇਨਾਤ ਬਣਾਈ ਹੈ ਉਹ ਯਾਦ ਨਹੀਂ ਆਉਂਦਾ। ਨਾਨਕ ਨਹੀਂ ਕਰਮ, ਗੁਰੂ ਸਾਹਿਬ ਕਹਿੰਦੇ ਨੇ ਵੀ ਮੱਥੇ ਤੇ ਹੀ ਨਹੀਂ ਲਿਖਿਆ ਹੋਇਆ, ਭਾਗ ਹੀ ਨਹੀਂ ਨੇ, ਬਿਲਕੁਲ ਫੋਰਚੂਨ ਹੀ ਨਹੀਂ ਹੈ ਕਿ ਵੀ ਤੁਹਾਡਾ ਧਿਆਨ ਉਸ ਪਾਸੇ ਜਾਏ ਜਿਹਨੇ ਸਾਰੀ ਕਾਇਨਾਤ ਬਣਾਈ ਹੈ। ਤੁਸੀਂ ਤਾਂ ਇੱਧਰ ਹੀ ਹੋ, ਮਨੀ ਮਨੀ ਮਨੀ, ਜੋ ਅਮਰੀਕਾ ਦਾ ਪੋਪੂਲਰਲੀ ਕਹਿੰਦਾ ਨੋ ਮਨੀ ਨੋ ਹਨੀ। ਦੌੜ ਹੀ ਇਸ ਦੀ ਹੈ। ਅਗਲਾ ਸ਼ਲੋਕ ਹੈ, ਹੁਣ ਇਹ ਯਾਦ ਕਰਵਾਇਆ ਕਿ ਇੱਕ ਉਹ ਮਾਇਆ ਦੀ ਦੌੜ ਹੈ ਜਿਹਨੂੰ ਪਾ ਕੇ ਕਦੇ ਕੋਈ ਰੱਜਿਆ ਨਹੀਂ ਹੈ। ਦੂਜੇ ਪਾਸੇ ਜਿਹੜੀ ਰੱਬ ਦੀ ਯਾਦ ਦਾ ਖਜ਼ਾਨਾ ਹੈ, ਤਿਚਰ ਮੂਲ ਨਾ ਥੁੜਿੰਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਕਿ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਤੇ ਰੱਬ ਕਿਰਪਾਲ ਹੈ। ਕਿਰਪਾਲ ਹੁੰਦਾ ਕਰੀਮ, ਮਰਸੀਫੁਲ, ਦਇਆ ਦਾ ਭਰਿਆ ਹੋਇਆ। ਹੁਣ ਬੇਸ਼ੱਕ ਇਹਦਾ ਨਾਂ ਕੋਰੋਨਾ ਕਿਵੇਂ ਰੱਖਿਆ, ਲੇਕਿਨ ਹਿੰਦੀ ਪੰਜਾਬੀ ਸੰਸਕ੍ਰਿਤ ਦੇ ਵਿੱਚ ਇੱਕ ਲਫ਼ਜ਼ ਹੈ ਕਰੁਣਾ। ਕਰੁਣਾ ਹੁੰਦਾ ਦਇਆ, ਕੰਪੈਸ਼ਨ। ਔਰ ਇਹੀ ਕੰਪੈਸ਼ਨ ਹੈ ਕਿ ਜੇ ਅਸੀਂ ਕੰਪੈਸ਼ਨ ਨਹੀਂ ਦਿਖਾਇਆ ਤੇ ਹੁਣ ਉਹ ਮਾਈ ਆਈ ਹੈ, ਮਾਈ ਨੇ ਕਿਹਾ ਵੀ ਚਲੋ ਕਰੁਣਾ ਲਿਆਓ, ਦਇਆ ਲਿਆਓ, ਪਰ ਉੱਥੇ ਹੋਰਡਿੰਗ ਹੋ ਰਹੀ ਹੈ, 4-4 ਗੁਣਾ ਪੈਸੇ ਚਾਰਜ ਕਰ ਰਹੇ ਨੇ, ਖਰੀਦ ਕੇ ਘਰ ਭਰ ਰਹੇ ਨੇ, ਪਤਾ ਨਹੀਂ ਆਟਾ ਹੀ ਹੈ ਜਿਹੜਾ ਫੱਕਣਾ। ਤਿਚਰ ਮੂਲ ਨਾ ਥੁੜਿੰਦੋ ਜਿਚਰ ਆਪ ਕਿਰਪਾਲ। ਜਦੋਂ ਵਾਹਿਗੁਰੂ ਕਿਰਪਾਲ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ। ਸ਼ਬਦ ਅਖੁੱਟ ਬਾਬਾ ਨਾਨਕ, ਬਾਬਾ ਨਾਨਕ ਕਹਿੰਦੇ ਨੇ ਕਿ ਇਹ ਜਿਹੜਾ ਸ਼ਬਦ ਦਾ ਖਜ਼ਾਨਾ ਹੈ, ਰੱਬ ਦੀ ਯਾਦ ਦਾ ਖਜ਼ਾਨਾ ਹੈ, ਅਖੁੱਟ ਹੁੰਦਾ, ਕਦੇ ਨਾ ਮੁੱਕਣ ਵਾਲਾ। ਖਾਏ ਖਰਚ ਧਨ ਮਾਲ, ਵੀ ਜਿੰਨਾ ਮਰਜ਼ੀ ਨੂੰ ਖਾਓ ਖਰਚੋ। ਜਿਵੇਂ ਅਸੀਂ ਪੜ੍ਹਦੇ ਹਾਂ ਪੌੜੀ ਦੇ ਵਿੱਚ ਵੀ ਕਿ ਲਖਮੀ ਟੋਟ ਨਾ ਆਵੇ, ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ, ਫਿਰ ਮੈਨੂੰ ਕਿਸੇ ਦੀ ਕੀ ਮੁਤਾਜੀ ਹੈ ਜੇ ਤੂੰ ਮੇਰੇ ਵੱਲ ਹੈ। ਤੀਸਰਾ ਸ਼ਲੋਕ ਹੈ ਬੜਾ ਖੂਬਸੂਰਤ, ਜਿਸ ਦੇ ਵਿੱਚ ਇੱਕ ਵਿਛੜਨ ਦਾ
ਦੁੱਖ ਤੇ ਫਿਰ ਪਿਆਰੇ ਨੂੰ ਮਿਲਣ ਦੀ ਤਾਂਘ। ਇਸ ਦੇ ਵਿੱਚ ਪੋਠੋਹਾਰੀ ਪੰਜਾਬੀ ਦੇ ਲਫ਼ਜ਼ ਨੇ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਢੋਲ ਸੌਰੀ ਕਿੰਨਾ ਪੋਠੋਹਾਰੀ ਦਾ ਕਿ ਲੈ ਲਵਾਂ। ਖੰਭ ਵਿਕਾਂਦੜੇ ਜੇ ਲਹਾਂ ਕਿ ਜੇ ਕਿਤੇ ਖੰਭ ਵਿੰਗਸ ਇਹ ਮਿਲਦੇ ਹੋਣ ਵਿਕਦੇ ਹੋਣ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਮੈਂ ਆਪਣੇ ਬਰਾਬਰ ਦਾ ਤੋਲ ਕੇ ਲੈ ਲਾਂ। ਕਿੰਨ ਲਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ। ਫਿਰ ਮੈਂ ਉਹ ਖੰਭ ਲੈ ਕੇ ਆਪਣੇ ਹੀ ਬਰਾਬਰ ਦਾ ਮੁੱਲ ਉਤਾਰ ਕੇ ਉਹਨੂੰ ਮੈਂ ਆਪਣੇ ਤਨ ਦੇ ਨਾਲ ਜੋੜ ਲਾਂ। ਤਨ ਜੜਾਈ ਆਪਣੇ ਲਹਾਂ ਸੋ ਸੱਜਣ। ਫਿਰ ਮੈਂ ਉੱਡ ਕੇ ਲੱਭਾਂ ਕਿ ਮੇਰਾ ਪਿਆਰਾ ਕਿੱਥੇ ਹੈ, ਮੇਰਾ ਸੱਜਣ ਕਿੱਥੇ ਹੈ, ਉਹਨੂੰ ਮੈਂ ਲੱਭਾਂ। ਤੇ ਅਖੀਰਲਾ ਸ਼ਲੋਕ ਜਿਹੜਾ ਬਹੁਤ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਸਵੇਰ ਵੇਲੇ ਉਸ ਵੇਲੇ ਵੀ ਇਹ ਪੜ੍ਹਿਆ ਜਾਂਦਾ। ਬਹੁਤ ਸਾਰੇ ਇਸ ਨੂੰ ਪਾਠੀ ਪੜ੍ਹਦੇ ਨੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਕਿਉਂਕਿ ਮਾਇਆ ਤੋਂ ਗੱਲ ਮਾਇਆ ਮਨੋ ਨਾ ਵਿਸਰੈ ਕੋ ਦਮਾ ਦਮ ਵਾਲੇ ਸੀ। ਤੇ ਫਿਰ ਸ਼ਬਦ ਅਖੁੱਟ ਬਾਬਾ ਨਾਨਕਾ ਇਸ ਸ਼ਬਦ ਦੇ ਨਾਲ ਜੋੜ ਕੇ ਤੇ ਫਿਰ ਇਹ ਵਿਰਾਗ ਦੀ ਗੱਲ ਹੈ ਕਿ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਕਿ ਮੈਂ ਲੱਭਾਂ ਫਿਰ ਕਿਸ ਪਿਆਰੇ ਦੀ ਗੋਦ 'ਚ ਬੈਠਣਾ। ਸੱਜਣ ਸੱਚਾ ਪਾਤਸ਼ਾਹ ਕਿ ਉਹ ਰੱਬ ਸੱਚਾ ਪਾਤਸ਼ਾਹ ਸੋਵਰਨ ਬਾਦਸ਼ਾਹ ਦਾ ਬਾਦਸ਼ਾਹ ਉਹ ਮੇਰਾ ਪਿਆਰਾ ਸੱਜਣ। ਸਿਰ ਸ਼ਾਹਾਂ ਦੇ ਸ਼ਾਹ ਦੁਨੀਆ ਦੇ ਸ਼ਾਹ ਜਿਹੜੇ ਨੇ ਇਹ ਆਉਣ ਵਾਲੇ ਜਾਣ ਵਾਲੇ ਨੇ। ਦੁਨੀਆ ਦੇ ਰਾਜੇ ਕਉ ਹਰ ਸਮਾਨ ਨਹੀਂ ਰਾਜਾ ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ। ਜੇ ਕੋਈ ਬਾਦਸ਼ਾਹ ਹੈ ਰਾਜਾ ਉਹ ਤਾਂ ਰੱਬ ਹੈ। ਇਹ ਸਾਰੇ ਝੂਠੇ ਨੇ ਰਾਜੇ ਬਾਦਸ਼ਾਹੀਆਂ ਕਿੱਥੇ ਨੇ ਅੱਜ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ ਬਾਦਸ਼ਾਹੀਆਂ ਕਰੰਬਲ ਹੋ ਰਹੀਆਂ ਸਿਸਟਮ ਕਲੈਪਸ ਹੋ ਰਹੇ ਨੇ। ਜਸਟ ਇੱਕ ਉਹ ਕਰੋਨਾ ਜਿਹਦੀ ਨਾ ਸ਼ਕਲ ਹੈ ਨਾ ਸੂਰਤ ਹੈ ਨਾ ਦੇਖੀ ਜਾਏ ਨਾ ਸੁਣੀ ਜਾਏ ਨਾ ਕੋਈ ਕੋਲ ਤੋਪਾਂ ਨੇ ਨਾ ਬੰਬ ਨੇ ਉਹਨੇ ਹਿਲਾ ਦਿੱਤਾ। ਤੇ ਇੱਥੇ ਤਾਂ ਉਹ ਕਾਇਨਾਤ ਦਾ ਮਾਲਕ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੇ ਆ ਸੋਈ ਹੈ। ਕਿਉਂਕਿ ਮਨੁੱਖ ਦੇ ਅੰਦਰ ਨੇਕੀ ਦਾ ਵੀ ਇੱਕ ਜੁਜ਼ ਰੱਬ ਨੇ ਰੱਖਿਆ ਹੋਇਆ ਸੀ। ਤੇ ਜੇ ਨੇਕੀ ਵਾਲਾ ਉਸ ਪਿਆਰੇ ਦੇ ਨਾਲ ਬੈਠੇ ਤਾਂ ਸੋਹਣਾ ਲੱਗੇਗਾ। ਜਦੋਂ ਆਪਣੇ ਪਿਆਰੇ ਦੇ ਨਾਲ ਰੱਬ ਦੇ ਨਾਲ ਮੁਹੱਬਤ ਹੋਏਗੀ ਤੇ ਫਿਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਉਸ ਦੇ ਅੰਦਰ ਚਾਹ ਹੋਏਗਾ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵਿਸਾਹੂ। ਵਿਸਾਹ ਟਰਸਟ ਕਿ ਜਿਹੜਾ ਫਿਰ ਰੱਬ ਦੀ ਦਰਗਾਹ ਦੇ ਨਾਲ ਜੁੜਿਆ ਹੋਇਆ ਰੱਬ ਦੇ ਨਾਲ ਜੁੜਿਆ ਹੋਇਆ ਉਸ ਦਾ ਉਹ ਲੋਕ ਵੀ ਤੇ ਇਹ ਲੋਕ ਵੀ। ਜਦੋਂ ਅਸੀਂ ਵਾਲੀਏ ਦੋ ਜਹਾਨ ਕਹਿੰਦੇ ਤੇ ਦੋਨੋਂ ਹੀ ਜਹਾਨ ਜਿਨ੍ਹਾਂ ਬਾਰੇ ਅਸੀਂ ਇਹ ਕਹਿੰਦੇ ਕਿ ਭਾਈ ਜੇ ਸੱਚਮੁੱਚ ਉਸ ਰੱਬ ਦੇ ਨਾਲ ਜੁੜ ਜਾਈਏ ਤੇ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਵੀਕਐਂਡ ਦੇ ਉੱਤੇ ਤੁਸੀਂ ਤਾਂ ਵੈਲ ਵਿਸ਼ੇਸ ਦਿੰਦੇ ਹੀ ਹੋ। ਬਿਲਕੁਲ ਕਿਉਂ ਅਸੀਂ ਵੀ ਤੁਹਾਨੂੰ ਸਭ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਘਰਾਂ ਦੇ ਵਿੱਚੋਂ ਸਿਰਫ ਜਿਹੜੀਆਂ ਵੀਡੀਓ ਗੇਮਾਂ ਨਾ ਖੇਡੋ ਜਾਂ ਦੂਸਰਾ ਨਾ ਕਰੋ। ਇਹ ਤੁਹਾਡਾ ਆਪਣੇ ਆਪ ਦੇ ਨਾਲ ਜੁੜਨ ਦਾ ਵਕਤ ਵੀ ਹੈ ਪਰਿਵਾਰਾਂ ਦੀ ਸਾਂਝ ਦੀ ਗੱਲ ਵੀ ਹੈ ਪਰ ਰੱਬ ਦੀ ਇਬਾਦਤ ਵੀ। ਇਹ ਵੀ ਦੇਖੋ ਕਿ ਜਿਸ ਰੱਬ ਨੇ ਬਣਾਇਆ ਸੀ ਕਿੰਨਾ ਕੁਝ ਦਿੱਤਾ ਸੀ ਤੇ ਉਸ ਦੀ ਇੱਕ ਸ਼ਕਲ ਰਹਿਤ ਇੱਕ ਨਿੱਕੀ ਜਿਹੀ ਜਿਹੜੀ ਹੈ ਕਰੋਨਾ ਨਾਂ ਵੀ ਕੀ ਰੱਖਿਆ ਉਸ ਨੇ ਕਿਉਂ ਜੀ ਪਸੂੜੀ ਪਾਈ ਹੋਈ ਹੈ। ਤੇ ਫਿਰ ਇਸ ਸਭ ਤੋਂ ਹੋਰ ਵੀ ਧਿਆਨ ਜਾਣਾ ਚਾਹੀਦਾ ਹੈ ਕਿ ਭਾਈ ਹੇ ਵਾਹਿਗੁਰੂ ਤੂੰ ਹੀ ਆਪ ਇਸ ਸਾਰੇ ਜਗਤ ਜਲੰਦੇ ਦੀ ਰੱਖਿਆ ਕਰੋ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੈ ਉਭਰੈ ਤਿਤੈ ਲਿਓ ਉਬਾਰ। ਜਿਹੜਾ ਵੀ ਤਰੀਕਾ ਹੈ ਵਾਹਿਗੁਰੂ ਸਾਨੂੰ ਸਭ ਨੂੰ ਮਹਿਫੂਜ਼ ਕਰੋ। ਸਾਰੀ ਇਨਸਾਨੀਅਤ ਸਾਰੀ ਖਲਕਤ ਸਾਰੀ ਵੈਜੀਟੇਸ਼ਨ ਸਾਰਾ ਐਨੀਮਲ ਕਿੰਗਡਮ ਸਾਡੀ ਇਹ ਸੋਹਣੀ ਧਰਤੀ ਪਿਆਰੀ ਧਰਤੀ ਰੱਬ ਦੀ ਬਣਾਈ ਧਰਤੀ ਕਿਉਂਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਰੱਬ ਦੀ ਬਣਾਈ ਹੈ ਧਰਮੀ ਲੋਕਾਂ ਦੇ ਲਈ। ਇਹ ਮਹਿਫੂਜ਼ ਹੋਏ ਔਰ ਅਸੀਂ ਸਾਰੇ ਹੀ ਸੱਚ ਦੇ ਨਾਲ
ਹੱਕ ਦੇ ਨਾਲ ਇਨਸਾਫ ਦੇ ਨਾਲ ਜੁੜ ਕੇ ਇਸ ਕਿਸਮ ਦਾ ਰਜੀਮ ਇਸ ਧਰਤੀ ਤੇ ਬਣਾਈਏ ਜਿੱਥੇ ਕੋਈ ਕਿਸੇ ਦਾ ਹੱਕ ਨਾ ਖੋਏ, ਕੋਈ ਕਿਸੇ ਤੇ ਜ਼ੁਲਮ ਨਾ ਕਰੇ। ਸਭੇ ਸੁਖਾਲੀ ਵੁੱਠੀਆ ਇਹ ਹੋਆ ਖਲੀਮੀ ਰਾਜ। ਆਮੀਨ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।